ਅਮਰੀਕਾ ਵੱਲੋਂ ਦੀ ਰੈਜ਼ਿਸਟੈਂਸ ਫਰੰਟ TRF ਦੇ ਉੱਤੇ ਪਾਬੰਦੀ, ਭਾਰਤ ਵੱਲੋਂ ਸਲਾਨਾ ਤੇ ਪਾਕਿਸਤਾਨ ਵੱਲੋਂ ਵਜ਼ਾਹਤ। ਪਾਕਿਸਤਾਨ ਨੇ ਭਾਰਤ ਦੀ ਆਪਣੀਆਂ ਉਡਾਰੂ ਹੱਦਾਂ ਦੀ ਬੰਦਿਸ਼ ਦੇ ਵਿੱਚ 1 ਮਹੀਨੇ ਦਾ ਵਾਅਦਾ ਕਰ ਦਿੱਤਾ। ਪਾਕਿਸਤਾਨ ਤੇ ਅਮਰੀਕਾ ਵਿਚਕਾਰ ਟੈਰਿਫ ਸਮਝੌਤੇ ਦੇ ਉੱਤੇ ਬ੍ਰੇਕ ਥਰੂ ਦੀ ਉਮੀਦ। ਬਾਰਿਸ਼ਾਂ ਦੀਆਂ ਤਬਾਹਕਾਰੀਆਂ, ਹਲਾਕਤਾਂ 66 ਤੋਂ ਵੱਧ ਕੇ 103 ਤੇ ਅੱਪੜ ਗਈਆਂ ਤੇ ਕੋਸਤਾਨ ਖੈਬਰ ਪਖਤੂਨਖਵਾ ਦੇ ਵਿੱਚ ਕਰਪਸ਼ਨ ਦਾ ਵੱਡਾ ਸਕੈਂਡਲ ਫੜਿਆ ਗਿਆ। ਕਰੋੜਾਂ ਨਹੀਂ, ਅਰਬਾਂ ਬਰਾਮਦ। ਇਹ ਪੰਜਾਬੀ ਰੇਡੀਓ USA ਹੈ। ਅੱਜ ਦੇ ਅਪਡੇਟ ਪਾਕਿਸਤਾਨ 'ਚ ਮੈਂ ਹਾਂ ਮਸੂਦ ਮਲੀ। ਮੇਰੇ ਵੱਲੋਂ ਸਭ ਸੁਣਨ ਔਰ ਦੇਖਣ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ। ਇਹ ਪੰਜਾਬੀ ਰੇਡੀਓ USA ਦਾ ਫ੍ਰੈਜ਼ਨੋ ਕੈਲੀਫੋਰਨੀਆ ਸਟੂਡੀਓਸ ਹੈ ਔਰ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਬੁਲੇਟਿਨ ਦੇ ਨਾਲ ਮੈਂ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਬ੍ਰਾਡਕਾਸਟ ਕੀਤੀਆਂ ਜਾ ਰਹੀਆਂ। ਇਹ ਖਬਰਾਂ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ 408 272 5200 4082725200 ਹਾਜ਼ਰ ਹੈ। ਆਓ ਪਾਕਿਸਤਾਨ ਦੇ ਨਾਲ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਵੱਲ ਚੱਲਨੇ ਹਾਂ। ਅਮਰੀਕਾ ਨੇ ਕੱਲ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਕਬੂਲਣ ਵਾਲੀ ਉਸ ਤਨਜ਼ੀਮ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ ਜੋ ਦੀ ਰੈਜ਼ਿਸਟੈਂਟ ਫਰੰਟ ਦੇ ਨਾਂ ਤੋਂ ਜਾਣੀ ਜਾਂਦੀ ਹੈ। ਇਸ ਤਨਜ਼ੀਮ ਨੇ ਪਹਿਲਾਂ ਇਸ ਹਮਲੇ ਦੀ ਜ਼ਿੰਮੇਵਾਰੀ ਕਬੂਲੀ ਸੀਗੀ ਔਰ ਉਸ ਤੋਂ ਬਾਅਦ ਇਹਦੇ ਤੋਂ ਇਨਕਾਰੀ ਹੋ ਗਈ, ਪਰ ਅਮਰੀਕਾ ਵੱਲੋਂ ਹੁਣ ਬਕਾਇਦਾ ਇਹਦੀ ਜ਼ਿੰਮੇਵਾਰੀ ਇਸ ਤਨਜ਼ੀਮ ਦੇ ਸਿਰ ਮੜ ਕੇ ਇਹਨੂੰ ਅਤਗਰ ਤਨਜ਼ੀਮ ਦੇ ਘੇਰੇ ਦੇ ਵਿੱਚ ਲੈ ਆਂਦਾ ਗਿਆ ਹੈ ਔਰ ਇਹਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਅਮਰੀਕਾ ਬਹਾਦਰ ਦੇ ਇਸ ਫੈਸਲੇ ਦੀ ਭਾਰਤ ਵੱਲੋਂ ਸਲਾਹਨਾ ਕੀਤੀ ਗਈ ਹੈ ਔਰ ਆਖਿਆ ਗਿਆ ਹੈ ਕਿ ਪਹਿਲਗਾਮ ਹਮਲਾ ਜਿਹੜਾ ਹੋਇਆ ਉਹਦੇ ਵਿੱਚ ਜਿੰਨੇ ਵਿਕਟਮਸ ਨੇ ਉਹਨਾਂ ਨੂੰ ਇਨਸਾਫ ਦੇਣ ਦੀ ਸ਼ੁਰੂਆਤ ਹੋ ਗਈ ਹੈ। ਅਸੀਂ ਅਮਰੀਕਾ ਦੇ ਇਸ ਫੈਸਲੇ ਨੂੰ ਕਦਰ ਦੀ ਨਿਗਾਹ ਦੇ ਨਾਲ ਵੇਖਨੇ ਹਾਂ। ਦੂਸਰੇ ਪਾਸੇ ਪਾਕਿਸਤਾਨ ਦੇ ਫਾਰਨ ਆਫਿਸ ਨੇ ਇਸ ਐਲਾਨ ਦੇ ਕੁਝ ਘੰਟੇ ਬਾਅਦ ਆਖਿਆ ਆ ਕਿ ਜ਼ਮੀਨੀ ਹਕੀਕਤਾਂ ਨੇ ਜਿਹੜੀਆਂ ਉਹ ਦੱਸਦੀਆਂ ਨੇ ਕਿ ਇਸ ਗਰੁੱਪ ਦਾ ਲਸ਼ਕਰੇ ਤੈਬਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਜਦਕਿ ਲਸ਼ਕਰੇ ਤੈਬਾ ਉਹ ਤਨਜ਼ੀਮ ਹੈ ਜਿਹਦੇ ਤੇ UN ਨੇ ਪਾਬੰਦੀ ਲਾਈ ਹੈ ਔਰ ਪਾਕਿਸਤਾਨ ਨੇ ਇਸ ਬਿਆਨ ਦੇ ਵਿੱਚ ਇਹ ਆਖਿਆ ਹੈ ਕਿ ਪਾਕਿਸਤਾਨ ਨੇ ਵੀ ਇਸ ਤਨਜ਼ੀਮ ਦੇ ਉੱਤੇ ਪਾਬੰਦੀ ਲਾਈ ਹੈ। ਇਹ ਹੁਣ ਇੱਕ ਮੁਰਦਾ ਗਰੁੱਪ ਹੈ। ਭਾਰਤ ਸਿਰਫ ਔਰ ਸਿਰਫ ਪਾਕਿਸਤਾਨ ਖਿਲਾਫ ਇੱਕ ਬਿਆਨੀਆ ਜਿਹੜਾ ਉਹਨੂੰ ਹਵਾ ਦੇਣ ਡਿਆ ਹੈ, ਜਦਕਿ ਲਸ਼ਕਰੇ ਤੈਬਾ ਦੇ ਬਾਰੇ ਪਾਕਿਸਤਾਨੀ ਫਾਰਨ ਆਫਿਸ ਦਾ ਆਖਣਾ ਕਿ ਉਹਦੇ ਸਾਰੇ ਖਾਤੇ ਪਾਕਿਸਤਾਨ ਦੇ ਵਿੱਚ ਬੰਦ ਨੇ ਔਰ ਉਹਦੇ ਪ੍ਰਧਾਨ ਹਾਫਿਜ਼ ਸਈਦ ਦੇ ਉੱਤੇ ਅਦਾਲਤੀ ਪਾਬੰਦੀਆਂ ਨੇ। ਜੇ ਹਾਫਿਜ਼ ਸਈਦ ਨੂੰ ਵਾਕਈ ਇਨਸਾਫ ਦੇ ਆਲਮੀ ਕਟਾਰੇ ਦੇ ਵਿੱਚ ਲਿਆਉਣਾ ਤੇ ਭਾਰਤ ਉਹਦੇ ਸਬੂਤ ਸਾਡੇ ਨਾਲ ਸਾਂਝੇ ਕਰੇ। ਪਾਕਿਸਤਾਨ ਨੇ ਇੱਕ ਵਾਰ ਫਿਰ ਇਹ ਗੱਲ ਦੁਹਰਾਈ ਹੈ ਕਿ ਅਮਰੀਕਾ ਵੱਲੋਂ ਇਹ ਪਾਬੰਦੀ ਹੈ ਜਿਹੜੀ ਹੈ ਸਿਰਫ ਔਰ ਸਿਰਫ ਭਾਰਤ ਵੱਲੋਂ ਫੈਲਾਈ ਗਈ ਇੱਕ ਪਾਕਿਸਤਾਨ ਨਫ਼ਰਤ ਹੈ ਜਿਹਨੂੰ ਉਹ ਅੱਜ ਤੱਕ ਆਪਣੇ ਫਾਇਦੇ ਔਰ ਆਪਣੇ ਮਕਸਦ ਪੂਰੇ ਕਰਨ ਵਾਸਤੇ ਵਰਤਦਾ ਆਇਆ ਹੈ, ਜਦਕਿ ਹਕੀਕਤ ਦੇ ਨਾਲ TRF ਇਹਦਾ ਲਸ਼ਕਰੇ ਤੈਬਾ ਦੇ ਨਾਲ ਕਿਸੇ ਕਿਸਮ ਦਾ ਕੋਈ ਲੈਣਾ ਦੇਣਾ ਨਹੀਂ ਹੈ। ਪਾਕਿਸਤਾਨ ਔਰ ਭਾਰਤ ਦੀ ਆਪਸੀ ਲੜਾਈ ਤੋਂ ਬਾਅਦ ਦੋਵੇਂ ਮੁਲਕਾਂ ਨੇ ਇੱਕ ਦੂਜੇ ਵਾਸਤੇ ਆਪਣੀਆਂ ਉਡਾਰੂ ਹੱਦਾਂ ਬੰਦ ਕਰ ਦਿੱਤੀਆਂ ਸੀਗੀਆਂ, ਜਿਹਨੂੰ ਫਿਰ ਵਕਫੇ ਦੇ ਨਾਲ ਗਾਂ ਵਧਾਇਆ ਜਾਂਦਾ ਰਿਹਾ। ਪਾਕਿਸਤਾਨ ਵੱਲੋਂ ਹਰ ਮਹੀਨੇ ਇਸ ਪਾਬੰਦੀ ਦੇ ਉੱਤੇ 1 ਮਹੀਨੇ ਦਾ ਵਾਅਦਾ ਕੀਤਾ ਜਾਂਦਾ, ਜਦਕਿ ਤਾਜ਼ਾ ਜਿਹੜੀ ਖਬਰ ਆਈ ਹੈ ਉਹਦੇ ਵਿੱਚ ਪਾਕਿਸਤਾਨ ਨੇ ਇੱਕ ਵਾਰ ਫਿਰ ਭਾਰਤ ਵਾਸਤੇ ਆਪਣੀਆਂ ਉਡਾਰੂ ਹੱਦਾਂ ਨੇ ਜਿਹੜੀਆਂ ਉਹਨਾਂ ਨੂੰ ਬੰਦ ਕਰਨ 'ਚ 1 ਮਹੀਨੇ ਦਾ ਵਾਅਦਾ ਕਰ ਦਿੱਤਾ ਹੈ। ਯਾਦ ਰਵੇ ਕਿ ਦੋਵੇਂ ਮੁਲਕਾਂ ਦੀਆਂ 에ਅਰਲਾਈਨਸ ਜਿਹੜੀਆਂ ਪਹਿਲਾਂ ਇੱਕ ਦੂਸਰੇ ਦੇ ਮੁਲਕਾਂ ਦੇ ਵਿੱਚੋਂ ਦੀ ਲੰਘਦੀਆਂ ਸਨ, ਉਹ ਹੁਣ ਆਪਣੇ ਰੂਟ ਬਦਲ ਕੇ ਕਿਸੇ ਦੂਰ ਦਰਾਡੇ ਪੈਂਡੇ ਪੂਰੇ ਕਰਕੇ ਆਪਣੀਆਂ ਮੰਜ਼ਿਲਾਂ ਤੱਕ ਪਹੁੰਚ ਰਹੀਆਂ ਨੇ। ਇਹਦੇ ਨਾਲ ਦੋਵੇਂ ਮੁਲਕਾਂ ਦੀਆਂ 에ਅਰਲਾਈਨਸ ਨੇ ਜਿਹੜੀਆਂ ਉਹਨਾਂ ਨੂੰ ਲੱਖਾਂ ਨਹੀਂ ਕਰੋੜਾਂ ਰੁਪਈਆਂ ਦਾ ਨੁਕਸਾਨ ਜਿਹੜਾ ਉਹ ਚੁੱਕਣਾ ਪੈਣ ਡਿਆ ਆ, ਪਰ ਆਪਸੀ ਮਤਕਾ ਹੈ ਜਿਹੜਾ ਉਹਦੇ ਕਾਰਨ ਇਹ ਪਾਬੰਦੀ ਹੈ ਜਿਹੜੀ ਪਰਾਂ ਹੁੰਦੀ ਫਿਲਹਾਲ ਨਜ਼ਰ ਨਹੀਂ ਆਉਣ ਡਈ। ਪਾਕਿਸਤਾਨ ਵੱਲੋਂ ਇਸ ਪਾਬੰਦੀ ਦੇ ਵਿੱਚ ਵਾਅਦਾ ਕਰਦਿਆਂ ਹੋਇਆਂ ਐਲਾਨ ਕੀਤਾ ਗਿਆ ਆ ਕਿ ਭਾਰਤ ਵੱਲੋਂ ਸਾਡੀਆਂ ਉਡਾਰੂ ਹੱਦਾਂ ਨੇ ਜਿਹੜੀਆਂ ਉਹ ਬੰਦ ਕਰਨ ਵਾਸਤੇ ਪਹਿਲ ਕੀਤੀ ਗਈ, ਜਿਹਦੇ ਜਵਾਬ 'ਚ ਪਾਕਿਸਤਾਨ ਨੇ ਆਪਣੀਆਂ ਉਡਾਰੂ ਹੱਦਾਂ ਨੇ ਜਿਹੜੀਆਂ ਉਹ ਭਾਰਤ ਵਾਸਤੇ ਬੰਦ ਕੀਤੀਆਂ। ਇਸ ਪਾਬੰਦੀ ਦੇ ਵਿੱਚ ਪਾਕਿਸਤਾਨ 1 ਮਹੀਨੇ ਦਾ ਹੋਰ ਵਾਅਦਾ ਕਰਦਾ ਹੈ। ਪਾਕਿਸਤਾਨ ਤੋਂ ਐਕਸਪ੍ਰੈਸ ਮੀਡੀਆ ਗਰੁੱਪ ਨੇ ਇੱਕ ਦਾਅਵਾ ਕੀਤਾ ਹੈ ਜਿਹਦੇ 'ਚ ਆਖਿਆ ਗਿਆ ਕਿ ਪਾਕਿਸਤਾਨੀ ਫੀਲਡ ਮਾਰਸ਼ਲ ਆਸਮ ਮਨੀਰ ਹੋਣਾ ਦੇ ਅਮਰੀਕਾ ਦੇ ਫੇਰੇ ਤੋਂ ਬਾਅਦ ਪਾਕਿਸਤਾਨ ਔਰ ਅਮਰੀਕਾ ਦੇ ਟੈਰਿਫ ਦੇ ਸਮਝੌਤੇ ਨੇ ਜਿਹੜੇ ਉਹ ਗਾਂ ਸਿਰੇ ਲੱਗ ਰਹੇ ਨੇ। ਨਾਲ ਹੀ ਇਸ ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਪਾਕਿਸਤਾਨ ਔਰ ਅਮਰੀਕਾ ਦੇ ਟੈਰਿਫ ਸਮਝੌਤੇ ਛੇਤੀ ਹੀ ਕਿਸੇ ਬ੍ਰੇਕ ਥਰੂ ਤੇ ਅਪੜਨ ਵਾਲੇ ਨੇ ਔਰ ਉਹਨਾਂ ਦਾ ਐਲਾਨ ਹੋ ਸਕਦਾ ਹੈ। ਯਾਦ ਰਵੇ ਕਿ ਪਾਕਿਸਤਾਨ ਤੋਂ ਖਜ਼ਾਨੇ ਦੇ ਜਿਹੜੇ ਮੰਤਰੀ ਔਰੰਗਜ਼ੇਬ ਹੋਣੇ ਨੇ ਉਹਨਾਂ ਨੇ ਆਖਿਆ ਸੀਗਾ ਕਿ ਇਹ ਸਮਝੌਤਾ ਬਿਲਕੁਲ ਸਿਰੇ ਲੱਗ ਗਿਆ ਔਰ 1 ਹਫ਼ਤੇ ਬਾਅਦ ਇਹਦਾ ਐਲਾਨ ਹੋ ਸਕਦਾ ਹੈ, ਜਦਕਿ ਇਸ ਗੱਲ ਨੂੰ ਵੀ ਲਗਭਗ 1 ਮਹੀਨਾ ਜਿਹੜਾ ਉਹ ਲੰਘ ਗਿਆ ਹੈ। ਪਰ ਐਕਸਪ੍ਰੈਸ ਨਿਊਜ਼ ਦੀ ਇਸ ਰਿਪੋਰਟ ਮੁਜਬ ਹੁਣ ਇਸ ਵੇਲੇ ਇਸ ਮਾਮਲੇ ਦੇ ਸਿਰੇ ਲੱਗਣ ਦੀਆਂ ਖਬਰਾਂ ਨੇ ਜਿਹੜੀਆਂ ਉਹ ਗਰਮ ਹੋ ਰਹੀਆਂ ਨੇ। ਨਾਲ ਹੀ ਇਸ ਖਬਰ ਦੇ ਵਿੱਚ ਇਹ ਵੀ ਆਖਿਆ ਗਿਆ ਕਿ ਪਾਕਿਸਤਾਨ ਵੱਲੋਂ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਨੋਬਲ ਪ੍ਰਾਈਜ਼ ਦੇ ਵਾਸਤੇ ਨੋਮੀਨੇਟ ਕਰਨ ਸਮੇਤ ਅਪ੍ਰੈਲ 'ਚ ਟਰੰਪ ਖਾਨਦਾਨ ਦੀ ਕੰਪਨੀ ਵਰਲਡ ਲਿਬਰਟੀ ਫਾਈਨੈਂਸ਼ੀਅਲ ਦੇ ਪਾਕਿਸਤਾਨ ਦੇ ਵਿੱਚ ਕਾਰੋਬਾਰ ਕਰਨ ਦੇ ਕਈ ਸਮਝੌਤੇ ਨੇ ਜਿਹੜੇ ਉਹ ਹੋਏ ਨੇ। ਵਾਸ਼ਿੰਗਟਨ ਔਰ ਇਸਲਾਮਾਬਾਦ ਵਿਚਕਾਰ ਲੰਮੇ ਮੁੱਦਤ ਤੋਂ ਜੰਮੀ ਬਰਫ਼ ਹੈ ਜਿਹੜੀ ਉਹ ਖਿਲਰਨ ਡੈ ਪਈ ਹੈ। ਦੋਵੇਂ ਮੁਲਕ ਨੇ ਜਿਹੜੇ ਉਹ ਆਪਸੀ ਵਪਾਰਕ ਮਾਮਲਿਆਂ ਦੇ ਵਿੱਚ ਇੱਕ ਦੂਜੇ ਤੇ ਦਿਲਚਸਪੀ ਰੱਖਦੇ ਨੇ। ਯਾਦ ਰਵੇ ਕਿ
ਪਾਕਿਸਤਾਨ ਦਾ ਇਸ ਵੇਲੇ ਵਪਾਰਕ ਖਸਾਰਾ ਜਿਹੜਾ ਉਹ 3 ਅਰਬ ਡਾਲਰ ਹੈ, ਜਦਕਿ ਇਸ ਰਿਪੋਰਟ ਮੁਜਬ ਪਾਕਿਸਤਾਨ ਇਸ ਖਸਾਰੇ ਨੂੰ ਇਸ ਟੈਰਿਫ ਰਾਹੀਂ 29% ਲਾਗੂ ਹੋਣ ਤੋਂ ਬਾਅਦ ਹੋਰ ਮੁਸ਼ਕਲਾਂ ਦਾ ਸ਼ਿਕਾਰ ਹੋ ਸਕਦਾ ਹੈ ਔਰ ਪਾਕਿਸਤਾਨ ਦੀ ਕੋਸ਼ਿਸ਼ ਹੈ ਕਿ ਉਹ ਅਮਰੀਕਾ ਦੇ ਨਾਲ ਕੋਈ ਇਹੋ ਜਿਹਾ ਸਮਝੌਤਾ ਕਰੇ ਜਿਹਦਾ ਉਹਨੂੰ ਫਾਇਦਾ ਹੋਵੇ। ਜਦਕਿ ਇਕਨੋਮਿਕਸ ਦੇ ਜਿਹੜੇ ਮਾਹਿਰ ਨੇ ਉਹਨਾਂ ਦਾ ਆਖਣਾ ਹੈ ਕਿ ਇਹ ਇੱਕ ਗੋਲਡਨ ਚਾਂਸ ਹੈ ਕਿ ਪਾਕਿਸਤਾਨ ਅਮਰੀਕਾ ਦੇ ਨਾਲ ਟੈਕਸ ਫ੍ਰੀ ਟ੍ਰੇਡ ਹੈ ਜਿਹੜੀ ਉਹ ਸ਼ੁਰੂ ਕਰੇ। ਲਹਿੰਦੇ ਪੰਜਾਬ ਦੇ ਵਿੱਚ ਬਾਰਿਸ਼ਾਂ ਦੇ ਆਏ ਹੜ੍ਹ ਨੇ ਜਿਹੜੇ ਉਹਨਾਂ ਨੇ ਤੂਫਾਨ ਮਚਾਇਆ ਹੋਇਆ, ਤਬਾਹੀਆਂ ਖਿਲਰੀਆਂ ਹੋਈਆਂ। ਕੱਲ ਦੀਆਂ ਖਬਰਾਂ 'ਚ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਲਹਿੰਦੇ ਪੰਜਾਬ ਦੇ ਵਿੱਚ ਇਹਨਾਂ ਬਾਰਿਸ਼ਾਂ ਔਰ ਹੜ੍ਹ ਦੇ ਨਾਲ 66 ਹਲਾਕਤਾਂ ਹੋਈਆਂ ਨੇ। ਬੜੇ ਅਫਸੋਸ ਔਰ ਦੁੱਖ ਦੇ ਨਾਲ ਹੁਣ ਦੱਸਣਾ ਪੈ ਰਿਹਾ ਹੈ ਕਿ ਹਲਾਕਤਾਂ ਵੱਧ ਕੇ 103 ਤੇ ਅਪੜ ਗਈਆਂ, ਜਦਕਿ ਮਾਲੀ ਨੁਕਸਾਨ ਇਸ ਤੋਂ ਅੱਡ ਹੈ। ਪਰ ਲਹਿੰਦੇ ਪੰਜਾਬ ਦੀ ਸੀਐਮ ਮਰੀਮ ਨਵਾਜ਼ ਉਹਨਾਂ ਦਾ ਆਖਣਾ ਹੈ ਕਿ ਹੜ੍ਹ ਦੇ ਨਾਲ ਹੋਣ ਵਾਲੀਆਂ ਇਹ ਤਬਾਹਕਾਰੀਆਂ ਜਿਹੜੀਆਂ ਇਹ ਕੁਦਰਤੀ ਆਫਤ ਨੇ, ਇਹਦੇ ਵਿੱਚ ਮਹਿਕਮਿਆਂ ਦਾ ਕੋਈ ਕਸੂਰ ਨਹੀਂ। ਜਦਕਿ ਲੋਕਾਂ ਦਾ ਆਖਣਾ ਹੈ ਕਿ ਜਦੋਂ ਬਾਰਿਸ਼ਾਂ ਔਰ ਹੜ੍ਹ ਆਂਦਾ ਹੈ ਔਰ ਸੌਣ ਭਾਦਰੋਂ ਸ਼ੁਰੂ ਹੁੰਦਾ ਹੈ ਉਦੋਂ ਨਾਲਿਆਂ ਔਰ ਸੀਵਰੇਜ ਦੀ ਸਰਕਾਰੀ ਸਫਾਈ ਹੈ ਜਿਹੜੀ ਉਹ ਸ਼ੁਰੂ ਕੀਤੀ ਜਾਂਦੀ ਹੈ, ਜਦਕਿ ਇਹ ਕੰਮ ਕੋਈ 1-2 ਮਹੀਨੇ ਪਹਿਲਾਂ ਹੀ ਸ਼ੁਰੂ ਕੀਤਾ ਜਾ ਸਕਦਾ ਹੈ। ਪਾਕਿਸਤਾਨ ਦੇ ਵਿੱਚ ਅਚਾਨਕ ਹੋਣ ਵਾਲੀਆਂ ਇਹ ਜਿਹੜੀਆਂ ਬਾਰਿਸ਼ਾਂ ਨੇ ਇਹਦੇ ਨਾਲ ਨੁਕਸਾਨ ਦੇ ਵਿੱਚ ਵਾਧਾ ਹੋਣ ਦਾ ਵੀ ਖਤਰਾ ਹੈ। ਕਈ ਲੋਕ ਹਜੇ ਵੀ ਰੋਡ ਦੇ ਵਿੱਚ ਰੁੜੇ ਨੇ ਔਰ ਉਹਨਾਂ ਦੀ ਤਲਾਸ਼ ਹੈ ਜਿਹੜੀ ਚੱਲ ਰਹੀ ਹੈ। ਕੱਲ ਜੇਲਮ ਤੋਂ ਆਉਣ ਵਾਲੀ ਇੱਕ ਇਤਲਾਹ ਦੇ ਵਿੱਚ ਦੱਸਿਆ ਗਿਆ ਹੈ ਕਿ ਉੱਥੇ ਹੜ੍ਹ ਦੇ ਪਾਣੀ ਦੇ ਵਿੱਚ ਲੋਕਾਂ ਨੂੰ ਬਚਾਉਂਦਿਆਂ ਹੋਇਆਂ ਇੱਕ ਕਾਂਸਟੇਬਲ, ਇੱਕ ਪੁਲਿਸ ਸਿਪਾਹੀ ਹੈ ਜਿਹੜਾ ਉਹ ਆਪ ਰੋਡ ਦਾ ਸ਼ਿਕਾਰ ਹੋ ਗਿਆ ਔਰ ਮੌਤ ਦੇ ਮੂੰਹ 'ਚ ਚਲਾ ਗਿਆ। ਆਖਿਆ ਜਾ ਰਿਹਾ ਕਿ 6 ਭੈਣਾਂ ਦਾ ਕੱਲਾ ਭਰਾ ਸੀਗਾ ਜਿਹੜਾ ਡਿਊਟੀ ਦੌਰਾਨ ਲੋਕਾਂ ਦੀ ਸੇਵਾ ਕਰ ਰਿਹਾ ਸੀਗਾ। ਇਹਦੇ ਇਹ ਵੀ ਦੱਸਦੇ ਜਾਈਏ ਕਿ ਇਸ ਵੇਲੇ ਪਾਕਿਸਤਾਨ ਤੋਂ PDM ਦਾ ਮਹਿਕਮਾ ਜਿਹੜਾ ਕੁਦਰਤੀ ਆਫਤਾਂ ਨਾਲ ਨਿਪਟਣ ਵਾਸਤੇ ਮੌਜੂਦ ਹੈ, ਉਹਦਾ ਆਖਣਾ ਹੈ ਕਿ ਨੁਕਸਾਨ ਦੇ ਸ਼ੁਮਾਰੇ ਨੇ ਜਿਹੜੇ ਉਹ ਉਦੋਂ ਹੀ ਸਾਹਮਣੇ ਆ ਸਕਣਗੇ ਜਦੋਂ ਅਸੀਂ ਇਸ ਐਮਰਜੈਂਸੀ ਦੇ ਵਿੱਚੋਂ ਬਾਹਰ ਆਵਾਂਗੇ। ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਇਸ ਵੇਲੇ ਵੀ ਨਦੀ ਨਾਲੇ ਨੇ ਜਿਹੜੇ ਉਹਨਾਂ ਸਮੇਤ ਦਰਿਆਵਾਂ ਦੇ ਉਛਲਣ ਦੀਆਂ ਇਤਲਾਵਾਂ ਆ ਰਹੀਆਂ ਨੇ ਔਰ ਆਖਿਆ ਜਾ ਰਿਹਾ ਹੈ ਕਿ ਕਈ ਇਲਾਕਿਆਂ ਦੇ ਵਿੱਚ ਖਾਸ ਕਰ ਲੈਂਦੇ ਪੰਜਾਬ 'ਚ ਪੁਲ ਨੇ ਜਿਹੜੇ, ਬੰਦ ਨੇ ਜਿਹੜੇ ਉਹ ਦਰਿਆਵਾਂ ਔਰ ਨਹਿਰਾਂ ਦੇ ਟੁੱਟਣ ਦੇ ਨੇ। ਰਾਵਲਪਿੰਡੀ ਦੇ ਇਲਾਕੇ ਗਵਾਲ ਮੰਡੀ ਦੇ ਵਿੱਚ ਜਿਹੜੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ 20 ਫੁੱਟ ਤੱਕ ਪਾਣੀ ਖਲੋਣ ਦੀਆਂ ਵੀਡੀਓ ਔਰ ਫੋਟੋਜ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ। ਇਸ ਤੋਂ ਅੱਡ ਜੇਲਮ ਤੱਕ ਦਾ ਇਲਾਕਾ ਹੈ ਜਿਹੜਾ ਉੱਥੇ ਇਸ ਵੇਲੇ ਹੜ੍ਹ ਦੀ ਕੈਫੀਅਤ ਬਣੀ ਹੋਈ ਹੈ। ਨੈਬ ਦੇ ਮਹਿਕਮੇ ਵੱਲੋਂ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ਚੋਂ ਇੱਕ ਵੱਡਾ ਸਕੈਂਡਲ ਫੜਿਆ ਗਿਆ ਹੈ, ਜਿਹਦੇ 'ਚ ਆਖਿਆ ਜਾ ਰਿਹਾ ਹੈ ਕਿ 77 ਲਗਜ਼ਰੀ ਗੱਡੀਆਂ, 109 ਜਾਇਦਾਦਾਂ ਔਰ ਅਰਬਾਂ ਰੁਪਈਆ ਜਿਹੜਾ ਉਹ ਫੜਿਆ ਗਿਆ ਹੈ। ਇਹ ਅਰਬਾਂ ਰੁਪਈਆ ਜਿਹੜਾ ਇਹਦੀ ਮਾਲੀਅਤ ਫਿਲਹਾਲ 25 ਅਰਬ ਦੱਸੀ ਜਾ ਰਹੀ ਹੈ, ਪਰ ਆਖਿਆ ਜਾ ਰਿਹਾ ਹੈ ਕਿ ਇਸ ਤੋਂ ਵੱਧ ਦੇ ਅਸਾਸੇ ਨੇ ਜਿਹੜੇ ਉਹ ਵੀ ਫੜੇ ਗਏ ਨੇ। ਖੈਬਰ ਪਖਤੂਨਖਵਾ 'ਚ ਇਮਰਾਨ ਖਾਨ ਦੀ ਸਰਕਾਰ ਔਰ ਉਸ ਤੋਂ ਬਾਅਦ ਉਹਨਾਂ ਦੀ ਸੂਬਾ ਸਰਕਾਰ ਦੇ ਮਾਮਲੇ ਨੇ ਜਿਹੜੇ ਉਹਨਾਂ ਦੇ ਵਿੱਚ ਸਾਹਮਣੇ ਆਉਣ ਵਾਲੀ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਔਰ ਜਿਹੜੀਆਂ ਸਰਕਾਰੀ ਦਸਤਾਵੇਜ਼ ਸਾਹਮਣੇ ਆਈਆਂ ਨੇ ਉਹਨਾਂ ਮੁਤਾਬਕ 109 ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਜਿਨ੍ਹਾਂ ਦੀ ਮਾਲੀਅਤ 17 ਅਰਬ ਰੁਪਈਆ ਬਣਦੀ ਹੈ। ਇਸ ਤੋਂ ਅੱਡ ਇਹਨਾਂ ਦੇ ਵਿੱਚ 30 ਐਸੀਆਂ ਰਿਹਾਇਸ਼ਾਂ ਵੀ ਨੇ ਔਰ ਮਕਾਨ ਔਰ ਕੋਠੀਆਂ ਨੇ ਜਿਨ੍ਹਾਂ ਨੂੰ ਇਸ ਕਰਪਸ਼ਨ ਦੇ ਪੈਸੇ ਦੇ ਨਾਲ ਬਣਾਇਆ ਗਿਆ। 25 ਫਲੈਟਸ ਐਸੇ ਨੇ ਜਿਹੜੇ ਕਰਪਸ਼ਨ ਦੇ ਨਾਲ ਬਣਾਏ ਗਏ। ਇਸ ਦੇ ਨਾਲ 12 ਕਮਰਸ਼ੀਅਲ ਪਲਾਜ਼ੇ, ਦੁਕਾਨਾਂ, ਫਾਰਮ ਹਾਊਸਿਸ ਤੇ 175 ਕਨਾਲ ਜ਼ਰਈ ਰਕਬਾ ਜਿਹੜਾ ਉਹ ਪਿੰਡੀ ਔਰ ਇਸਲਾਮਾਬਾਦ ਦੇ ਵਿੱਚ ਫੜਿਆ ਗਿਆ ਹੈ। ਇਸ ਤੋਂ ਅੱਡ ਖੈਬਰ ਪਖਤੂਨਖਵਾ ਦੇ ਇਲਾਕੇ ਪਿਸ਼ਾਵਰ, ਐਬਟਾਬਾਦ ਔਰ ਮਾਨਸੇਰਾ ਦੇ ਵਿੱਚ ਵੀ ਇਸ ਸਕੈਂਡਲ ਦਾ ਘੇਰਾ ਖਿਲਾਰ ਦਿੱਤਾ ਗਿਆ ਹੈ ਔਰ ਉੱਥੋਂ ਵੀ ਵੱਡੀ ਗਿਣਤੀ ਦੇ ਵਿੱਚ ਰਕਮਾਂ ਔਰ ਇਹ ਜਾਇਦਾਦਾਂ ਜਿਹੜੀਆਂ ਫੜੀਆਂ ਜਾ ਰਹੀਆਂ ਨੇ। ਸਰਕਾਰੀ ਜ਼ਰੀਏ ਦੱਸ ਰਹੇ ਨੇ ਕੰਟਰੈਕਟਰ ਮੁਹੰਮਦ ਅਯੂਬ ਨੇ ਬਾਅਦ ਮਾਫ ਗਵਾਹ ਬਣ ਕੇ 4 ਮੁਲਜ਼ਮ ਨੇ ਜਿਹੜੇ ਉਹਨਾਂ ਨੂੰ ਫੜਵਾਇਆ ਹੈ ਔਰ ਨਾਲ ਹੀ ਉਹਨਾਂ ਦਾ ਆਖਣਾ ਹੈ ਕਿ ਇਹ ਸਾਰੀ ਕਰਪਸ਼ਨ ਹੈ ਜਿਹੜੀ ਇਹ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਆਜ਼ਮ ਸਵਾਤੀ ਔਰ ਉਹਨਾਂ ਦੇ ਨਾਲ ਰਲੇ ਸਰਕਾਰੀ ਜ਼ਿੰਮੇਦਾਰ ਨੇ ਜਿਹੜੇ ਉਹਨਾਂ ਦੇ ਨਾਲ ਰਲ ਕੇ ਕੀਤੀ ਜਾ ਰਹੀ ਸੀਗੀ। ਆਪਣੇ ਸੁਣਨ ਵਾਲਿਆਂ ਨੂੰ ਦੱਸ ਦਈਏ ਕਿ ਪਿਛਲੇ 3 ਤੋਂ 4 ਅਰਬ ਡਾਲਰ ਦੀ ਇਸ ਕਰਪਸ਼ਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ, ਜਿਹਦੇ 'ਚ 42 ਬੰਦੇ ਨੇ ਜਿਹੜੇ ਉਹਨਾਂ ਦੇ ਮੁਲਵਸ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਪਰ ਹੁਣ ਇਹ ਨਗਦ ਰਕਮਾਂ, ਸੋਨਾ, ਬੈਂਕ ਅਕਾਊਂਟ ਔਰ ਬਾਕੀ ਸਾਰੀਆਂ ਸ਼ੈਵਾਂ ਫੜੀਆਂ ਜਾਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸਕੈਂਡਲ ਹੈ ਜਿਹੜਾ ਇਹਦੀ ਇਨਵੈਸਟੀਗੇਸ਼ਨ ਵੱਡੀ ਪੱਧਰ ਤੇ ਹੋਏਗੀ। ਲਓ ਜੀ, ਅੱਜ ਤੱਕ ਲਈ ਅਪਡੇਟ ਪਾਕਿਸਤਾਨ ਚੋਂ ਇੰਨਾ ਹੀ। ਮੈਨੂੰ ਮਸੂਦ ਮੱਲੀ ਨੂੰ ਇਸ ਆਸ ਉਮੀਦ ਦੇ ਨਾਲ ਇਜਾਜ਼ਤ ਦਿਓ ਕਿ ਜ਼ਿੰਦਗੀ ਸ਼ਰਤੇ ਸਾਵਾਂ ਵਫਾ ਕੀਤੀ। ਫਿਰ ਮਿਲਾਂਗੇ। ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ, ਸੁਣਦੇ ਰਹਿਣਾ ਇਹ ਖਬਰਾਂ ਸਾਡੇ ਨੈਸ਼ਨਲ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਵੀ। ਅੱਜ ਤੱਕ ਲਈ ਇੰਨਾ ਹੀ। ਇਸ ਆਸ ਉਮੀਦ ਦੇ ਨਾਲ ਛੱਡੀ ਜਾ ਰਹੇ ਹਾਂ ਕਿ ਫਿਰ ਮਿਲਾਂਗੇ। ਸਾਡੀਆਂ ਇਹਨਾਂ ਖਬਰਾਂ ਨੂੰ ਸਪਾਂਸਰ ਵੀ ਜ਼ਰੂਰ ਕਰਨਾ। ਟੈਲੀਫੋਨ ਨੰਬਰ 408 272 5200 4082725500 ਤੇ ਸੰਪਰਕ ਕੀਤੇ ਜਾ ਸਕਦੇ ਨੇ। ਅੱਜ ਤੱਕ ਲਈ ਇੰਨਾ ਹੀ। ਫਿਰ ਮਿਲਾਂਗੇ। ਉਹਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਰਿਆਂ ਦਾ ਰੱਬ ਰਾਖਾ।